ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 26 ਤਰੀਕ ਆ ਤੇ ਦਿਨ ਜਿਹੜਾ ਹੈਗਾ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ, ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਅਟਾਰਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 5200 ਜੀ। ਜੀ। ਬਿਲਕੁਲ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਵਾਈਟ ਹਾਊਸ ਨੇ ਇਹ ਅਨਾਊਂਸ ਕੀਤਾ ਹੈ ਵੀ ਉਹ ਐਵਰੇਗੋ ਗਾਰਸੀਆ ਨੂੰ ਇੱਕ ਵਾਰੀ ਫਿਰ ਡਿਪੋਰਟ ਕਰ ਸਕਦੇ ਹੈਗੇ ਆ। ਪਰ ਬਾਅਦ ਦੇ ਵਿੱਚ ਇਹ ਪਤਾ ਚੱਲਿਆ ਵੀ ਨਹੀਂ, ਇਹ ਜਿਹੜੀ ਆ ਫੇਕ ਨਿਊਜ਼ ਹੈਗੀ ਆ, ਕਿਉਂਕਿ ਬਹੁਤ ਜ਼ਿਆਦਾ ਜਿਹੜੀ ਆ ਮੀਡੀਆ ਦੇ ਉੱਤੇ ਘੁੰਮ ਰਹੀ ਹੈਗੀ ਆ। ਐਵਰੇਗੋ ਗਾਰਸੀਆ ਨੂੰ ਇਹਨਾਂ ਨੇ ਸੈਲਵਾਡੋਰ ਦੀ ਜਿਹੜੀ ਬਹੁਤ ਹੀ ਖਤਰਨਾਕ ਜੇਲ੍ਹ ਆ ਉੱਥੇ ਭੇਜ ਦਿੱਤਾ ਸੀ। ਉਸ ਤੋਂ ਬਾਅਦ ਫਿਰ ਵਾਪਸ ਲਿਆਣਾ ਪਿਆ ਕਿਉਂਕਿ ਬਹੁਤ ਜ਼ਿਆਦਾ ਰੌਲਾ ਪਿਆ ਵੀ ਉਹਦਾ ਤਾਂ ਕੋਈ ਕ੍ਰਾਈਮ ਹੀ ਹੈ ਨਹੀਂ ਇੱਦਾਂ ਦਾ ਜਿਹੜਾ ਤੁਸੀਂ ਝੂਠਾ ਬਣਾ ਰਹੇ ਹੋ। ਤੇ ਹੁਣ ਜਿਹੜੀ ਯੂਐਸ ਦੀ ਸਰਕਾਰ ਆ ਉਹ ਉਹਦੇ ਉੱਤੇ ਇਹ ਕਲੇਮ ਕਰ ਰਹੀ ਆ ਵੀ ਇਹ ਇਲੀਗਲ ਬੰਦਿਆਂ ਨੂੰ ਆਪਣੀ ਕਾਰ ਦੇ ਵਿੱਚ ਮੂਵ ਕਰਦਾ ਰਿਹਾ ਹੈਗਾ। ਸੋ ਇਲੀਗਲ ਸਮਗਲਿੰਗ ਕਰਦਾ ਰਿਹਾ। ਸੋ ਉਸ ਚੱਕਰ ਦੇ ਵਿੱਚ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਫਸਾਉਣਾ ਚਾਹੁੰਦੀ ਹੈਗੀ ਆ। ਯੂਐਸ ਡਿਸਟ੍ਰਿਕਟ ਜੱਜ ਬੈਵਰਲੀ ਕਰੈਂਸ਼ਾ ਨੇ ਬੁੱਧਵਾਰ ਨੂੰ ਕਿਹਾ ਸੀ ਵੀ ਐਵਰੇਗੋ ਗਾਰਸੀਆ ਨੂੰ ਅਲਟੀਮੇਟਲੀ ਜਿਹੜਾ ਆ ਐਲ ਸੈਲਵਾਡੋਰ ਨੂੰ ਭੇਜਿਆ ਜਾ ਸਕਦਾ ਆ, ਜਿੱਥੋਂ ਉਹ ਬਿਲੋਂਗ ਕਰਦਾ ਹੈਗਾ ਆ। ਉਹਨੇ ਜਿਹੜਾ ਨਾਟ ਗਿਲਟੀ ਪਲੀ ਕੀਤਾ ਆ ਸਮਗਲਿੰਗ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਮਾਮਲੇ ਦੇ ਵਿੱਚ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗਵਾਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਵਿਨੀਪੈਗ ਦੇ ਨੇੜੇ ਓਸਬੋਰਨ ਪਿੰਡ ਦੇ ਵਿੱਚ ਇੱਕ ਔਰਤ ਲੁਟੇਰਿਆਂ ਨੇ ਆਪਣੇ ਭਰਾ ਭਾਬੀ ਕੋਲ ਰਹਿੰਦੀ 23 ਸਾਲਾ ਜਿਹੜੀ ਪੰਜਾਬਣ ਆ ਉਹਦੀ ਕੁੱਟਮਾਰ ਕਰਕੇ ਤੇ ਉਹਦੇ ਤੋਂ ਬੈਂਕ ਕਾਰਡ, ਨਗਦੀ ਤੇ ਹੋਰ ਜਿਹੜੇ ਦਸਤਾਵੇਜ਼ ਆ ਉਹ ਸਮਾਨ ਖੋਲਿਆ ਤੇ ਭੱਜ ਗਈਆਂ। ਪੁਲਿਸ ਨੇ ਗਰੋਹ ਦੇ ਵਿੱਚ ਸ਼ਾਮਲ ਇੱਕ ਨਾਬਾਲਗ ਕੁੜੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ, ਜਦਕਿ ਹੋਰਾਂ ਦੀ ਜਿਹੜੀ ਆ ਭਾਲ ਉਹ ਕੀਤੀ ਜਾ ਰਹੀ ਆ। ਜਿਹੜੀ ਖਬਰ ਮਿਲੀ ਆ ਉਹਦੇ ਦੱਸਣ ਦੇ ਮੁਤਾਬਕ ਤਨਪ੍ਰੀਤ ਇਸ ਨੌਜਵਾਨ ਕੁੜੀ ਦਾ ਨਾਮ ਹੈ। ਜਦੋਂ ਕੰਮ ਤੋਂ ਪਰਤ ਰਹੀ ਸੀ ਤਾਂ ਬੱਸ ਤੋਂ ਉਤਰ ਕੇ ਘਰ ਨੂੰ ਜਾ ਰਹੀ ਸੀ ਤਾਂ ਇਸ ਔਰਤ ਗਰੋਹ ਨੇ ਉਹਦੇ ਨਾਲ ਜਿਹੜਾ ਉਹ ਧੱਕੇਸ਼ਾਹੀ ਕੀਤੀ ਤੇ ਉਸ ਤੋਂ ਬਾਅਦ ਉਹਨੂੰ ਹੇਠਾਂ ਸੁੱਟ ਲਿਆ ਤੇ ਕਾਫੀ ਦੇਰ ਜਿਹੜੀ ਉਹਦੀ ਕੁੱਟਮਾਰ ਆ ਉਹ ਕਰਦੀਆਂ ਰਹੀਆਂ। ਉਸ ਦੀਆਂ ਚੀਕਾਂ ਸੁਣ ਕੇ ਜਦੋਂ ਲਾਹੌਰ ਲੋਕ ਉਹਦੀ ਮਦਦ ਦੇ ਲਈ ਆਏ ਤਾਂ ਇਹ ਜਿਹੜੀਆਂ ਔਰਤ ਗਰੋਹ ਦੀਆਂ ਮੈਂਬਰਾਂ ਸੀਗੀਆਂ ਇਹ ਭੱਜ ਗਈਆਂ। ਤਰਨਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਉਹਨੂੰ ਹਸਪਤਾਲ ਪਹੁੰਚਾਇਆ, ਜਿੱਥੇ ਕਈ ਘੰਟਿਆਂ ਬਾਅਦ ਉਹਨੂੰ ਹੋਸ਼ ਆਈ। ਡਾਕਟਰਾਂ ਨੂੰ ਉਸ ਦੀ ਸਰਜਰੀ ਵੀ ਜਿਹੜੀ ਆ ਉਹ ਕਰਨੀ ਪਈ ਹੈ। ਪਤਾ ਲੱਗਿਆ ਕਿ 17 ਸਾਲਾ ਜਿਹੜੀ ਕੁੜੀ ਗ੍ਰਿਫਤਾਰ ਕੀਤੀ ਇਸ ਮਾਮਲੇ ਦੇ ਵਿੱਚ, ਉਹਦੇ ਉੱਤੇ 7 ਦੋਸ਼ ਜਿਹੜੇ ਨੇ ਉਹ ਐਡ ਕੀਤੇ ਗਏ ਨੇ ਤੇ ਉਸ ਦੇ ਬਾਕੀ ਸਾਥੀਆਂ ਨੂੰ ਵੀ ਜਿਹੜਾ ਉਹ ਜਲਦੀ ਫੜ ਲਿਆ ਜਾਊਗਾ। ਪੁਲਿਸ ਦੇ ਦੱਸਣ ਦੇ ਮੁਤਾਬਕ ਲੰਘੇ ਦਿਨ ਕੁਛ ਵੀਕ ਦੇ ਵਿੱਚ, ਹਫ਼ਤਿਆਂ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਅਜਿਹੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਜ਼ਿਆਦਾਤਰ ਵਧੀਆਂ ਨੇ, ਜਿੱਥੇ ਕੰਮ ਤੇ ਜਿਹੜੀਆਂ ਲੋਕ ਪਰਤਦੇ ਨੇ, ਖਾਸ ਕਰਕੇ ਜਿਹੜੇ ਰਾਤ ਨੂੰ ਪਰਤਦੇ ਨੇ, ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ। ਸਟਾਪਸ ਤੋਂ ਹੀ, ਬੱਸ ਸਟਾਪਸ ਤੋਂ ਹੀ ਉਹਨਾਂ ਦਾ ਜਿਹੜਾ ਪਿੱਛਾ ਕਰਨਾ ਸ਼ੁਰੂ ਕਰ ਦਿੰਦੇ ਨੇ ਇਹ ਲੁਟੇਰੇ। ਤੇ ਔਰਤ ਹੋਣ ਕਰਕੇ, ਕਿਉਂਕਿ ਇਹਨਾਂ ਗਰੋਹਾਂ ਉੱਤੇ ਸ਼ੱਕ ਨਹੀਂ ਹੁੰਦਾ ਤੇ ਫਿਰ ਇਹ ਵਾਰਦਾਤ ਨੂੰ ਜਿਹੜਾ ਅੰਜਾਮ ਦੇਣ ਦੇ ਵਿੱਚ ਛੇਤੀ ਸਫਲ ਹੋ ਜਾਂਦੇ ਆ। ਸੋ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਆਪਾਂ ਔਰਤਾਂ ਦੇ ਨਾਲ ਗੱਲੀ ਵੀ ਲੋਕ ਪੈ ਜਾਂਦੇ ਆ ਵੀ ਚਲੋ ਇਹਨਾਂ ਨੇ ਕਿਹੜਾ ਕੋਈ ਕ੍ਰਾਈਮ ਕਰਨਾ। ਸੋ ਇਸ ਕਰਕੇ ਉਹ ਕਹਿੰਦੇ ਕਿ ਇਹਨਾਂ ਇਲਾਕਿਆਂ ਦੇ ਵਿੱਚ, ਖਾਸ ਤੌਰ ਤੇ ਵਿਨੀਪੈਗ ਦੇ ਜਾਂ ਓਸਬੋਰਨ ਦੇ, ਇੱਥੇ ਤੁਸੀਂ ਜਿਹੜਾ ਉਹ ਸੁਚੇਤ ਰਹਿਣਾ, ਅਲਰਟ ਰਹਿਣਾ, ਕਿਉਂਕਿ ਇੱਕ ਇਹ ਨਹੀਂਗਾ, ਕਈ ਹੋਰ ਵੀ ਜਿਹੜੇ ਇਸ ਤਰ੍ਹਾਂ ਦੇ ਗੈਂਗ ਨੇ ਉਹ ਸਰਗਰਮ ਨੇ। ਜੀ, ਸੈਨੇਟ ਡੈਮੋਕ੍ਰੇਟਸ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਉਹ ਜਿਹੜਾ ਬਿਆਨ ਆ ਵੀ ਅਸੀਂ ਇਰਾਨ ਦੇ ਵਿੱਚ ਜੋ ਉਹ ਨਿਊਕਲੀਅਰ ਬੰਬ ਬਣਾਉਣ ਦੀ ਤਕਨੀਕ
ਜਾਂ ਜਿੱਥੇ ਉਹਨਾਂ ਦੇ ਨਿਊਕਲੀਅਰ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨੂੰ ਪੂਰੀ ਤਰ੍ਹਾਂ ਜਿਹੜਾ ਤਬਾਹ ਕਰ ਦਿੱਤਾ ਹੈ। ਉਸ ਤੋਂ ਬਾਅਦ ਸੈਨੇਟ ਡੈਮੋਕ੍ਰੇਟਸ ਪ੍ਰੂਫ ਮੰਗ ਰਹੇ ਹੈਗੇ ਆ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਡਿਕਲੇਅਰ ਕੀਤਾ ਸੀ ਟੋਟਲ ਓਬਲੀਟਰੇਸ਼ਨ। ਕਹਿੰਦੇ ਵੀ 3 ਨਿਊਕਲੀਅਰ ਸਾਈਟਸ ਜੋ ਆ ਉਹ ਪੂਰੀ ਤਰ੍ਹਾਂ ਬੰਬ ਕਰਕੇ ਜੋ ਅਮਰੀਕਾ ਵਾਲਿਆਂ ਨੇ ਬੰਬ ਸਿੱਟੇ ਸੀ ਉਹਨਾਂ ਦੇ ਉੱਤੇ ਅਸੀਂ ਤਬਾਹ ਕਰ ਦਿੱਤੇ ਹੈਗੇ ਆ। ਪਰ ਬਾਅਦ ਦੇ ਵਿੱਚ ਇੰਟੈਲੀਜੈਂਸ ਰਿਪੋਰਟਸ ਆਈਆਂ ਵੀ ਲੱਗਦਾ ਨਹੀਂ ਵੀ ਉਹਨਾਂ ਜਿਹੜਾ ਨੁਕਸਾਨ ਆ ਉਹਨਾਂ ਦਾ ਹੋਇਆ ਹੋਊਗਾ। ਇਹਦੇ ਸੰਬੰਧ ਦੇ ਵਿੱਚ ਸੈਨੇਟਰ ਕ੍ਰਿਸ ਮਰਫੀ ਜੋ ਕਨੈਟੀਕਟ ਦੇ ਡੈਮੋਕ੍ਰੇਟਸ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਬਰੀਫਿੰਗ ਹੋਣੀ ਚਾਹੀਦੀ ਹੈਗੀ ਆ ਵੀ ਪੂਰੀ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ ਆ ਵੀ ਨਹੀਂ ਤਾਂ ਲੋਕਾਂ ਨੂੰ ਮਿਸਲੀਡਿੰਗ ਵੱਲ ਅਸੀਂ ਲੈ ਕੇ ਜਾ ਰਹੇ ਹੈਗੇ ਆ। ਕਹਿੰਦੇ ਵੀ ਯੂ ਕੈਨ ਨਾਟ ਬੰਬ ਨੌਲੇਜ ਆਊਟ ਆਫ ਐਗਜ਼ਿਸਟੈਂਸ। ਕਹਿੰਦੇ ਵੀ ਜਿੰਨੇ ਮਰਜ਼ੀ ਤੁਸੀਂ ਸਾਇੰਟਿਸਟ ਮਾਰ ਦਿਓ ਪਰ ਉੱਥੇ ਜੇ ਉਹਨਾਂ ਦੇ ਕੋਲ ਮਟੀਰੀਅਲ ਹੈਗਾ ਐਨਰਿਚਡ ਯੂਰੇਨੀਅਮ ਹੈਗਾ ਫਿਰ ਵੀ ਉਹ ਸਾਇੰਟਿਸਟ ਹੋਰ ਲੱਭ ਲੋਗੇ ਤੇ ਉਸ ਨੂੰ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਣਗੇ। ਸੈਨੇਟ ਮੈਜੋਰਿਟੀ ਲੀਡਰ ਚੱਕ ਸ਼ੂਮਰ ਉਹਨਾਂ ਜੋ ਨਿਊਯਾਰਕ ਦੇ ਡੈਮੋਕ੍ਰੇਟ ਹੈਗੇ ਆ ਉਹਨਾਂ ਨੇ ਕਿਹਾ ਵੀ ਮੈਨੂੰ ਵੀ ਕੋਈ ਆਨਸਰ ਇਸ ਮਾਮਲੇ ਦੇ ਵਿੱਚ ਜੋ ਵਾਈਟ ਹਾਊਸ ਵੱਲੋਂ ਨਹੀਂ ਦਿੱਤੇ ਗਏ ਹੈਗੇ। ਸੋ ਹੁਣ ਇਹ ਸੈਨੇਟ ਦੇ ਵਿੱਚ ਵੀ ਇਹ ਤਾਂ ਜਿਹੜਾ ਕਾਫੀ ਰੌਲਾ ਪੈ ਰਿਹਾ ਹੈਗਾ ਵੀ ਇਹ ਗੱਲ ਕਲੀਅਰ ਹੋਣੀ ਚਾਹੀਦੀ ਆ ਵੀ ਇੱਕ ਪਾਸੇ ਤਾਂ ਕਈ ਇੰਟੈਲੀਜੈਂਸ ਏਜੰਸੀਜ਼ ਕਹਿ ਰਹੀਆਂ ਵੀ ਅਸੀਂ ਪੂਰਾ ਉਹਨਾਂ ਦਾ ਨੁਕਸਾਨ ਨਹੀਂ ਕੀਤਾ, ਹਾਂ ਉਹਨਾਂ ਨੂੰ ਡਿਲੇ ਜ਼ਰੂਰ ਕਰ ਦਿੱਤਾ ਕੁਝ ਮਹੀਨਿਆਂ ਦੇ ਲਈ ਨਿਊਕਲੀਅਰ ਬੰਬ ਬਣਾਉਣ ਦੇ ਲਈ, ਪਰ ਦੂਸਰੇ ਪਾਸੇ ਟਰੰਪ ਨਹੀਂ ਇਹ ਕਹਿ ਰਹੇ ਆ ਵੀ ਅਸੀਂ ਪੂਰੀ ਤਰ੍ਹਾਂ ਜਿਹੜਾ ਉਹ ਖਤਮ ਕਰ ਦਿੱਤਾ ਹੈਗਾ। ਜੀ ਸੈਕਰਾਮੈਂਟੋ ਜਿਹੜਾ ਉਹ ਸੋਚ ਰਿਹਾ ਵੀ ਜਿਹੜੇ ਹੋਮਲੈਸ ਲੋਕ ਨੇ ਜਿਹੜੇ ਘਰਾਂ ਤੋਂ ਅਨਹਾਊਸਡ ਜਿਹੜੇ ਲੋਕ ਨੇ ਉਹ ਹੁਣ ਸਿਟੀ ਹਾਲ ਦੇ ਜਿਹੜੇ ਸਾਹਮਣੇ ਆ ਉਹ ਸੌ ਨਹੀਂ ਸਕਣਗੇ। ਸੈਕਰਾਮੈਂਟੋ ਦੀ ਸਿਟੀ ਕਾਉਂਸਲ ਇਹ ਕੰਸੀਡਰ ਕਰ ਰਹੀ ਹੈ, ਇੱਕ ਪ੍ਰਪੋਜ਼ਲ ਲਿਆ ਰਹੀ ਹੈ ਜਿਹਦੇ ਤਹਿਤ ਉਹ ਬੈਨ ਕਰਨ ਜਾ ਰਹੇ ਨੇ ਉਹ ਲੋਕਾਂ ਨੂੰ ਇੰਡੀਵਿਜੂਅਲਸ ਨੂੰ ਜਿਹੜੇ ਸੌਂਦੇ ਨੇ ਆਊਟਸਾਈਡ ਸਿਟੀ ਹਾਲ। ਤੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਪਾਲਿਸੀ ਹੈ 2018 ਤੋਂ ਬਾਅਦ ਇੱਕ ਵਾਰ ਫਿਰ ਤੋਂ ਜਿਹੜੀ ਉਹ ਲਿਆਂਦੀ ਜਾ ਰਹੀ ਆ। 2018 ਵਾਲੀ ਜਿਹੜੀ ਪਾਲਿਸੀ ਹੈ ਇਹਦੀ ਜਿਹੜੀ ਆ ਉਹ ਪਰਮਿਟ ਕਰਦੀ ਸੀ ਜਿਹੜੀ ਕੈਂਪਿੰਗ ਕਰਦੀ ਆ ਵੀ ਤੁਸੀਂ 9 ਵਜੇ ਤੋਂ ਰਾਤ ਨੂੰ 6 ਵਜੇ ਤੱਕ ਕੋਈ ਵੀ ਜਿਹੜੀ ਉੱਥੇ ਐਕਟੀਵਿਟੀ ਆ ਉਹ ਨਹੀਂ ਕਰ ਸਕਦੇ। ਮੈਕਾਰਥੀ ਜਿਹੜੇ ਨੇ ਜਿਹੜੇ ਕਿ ਇਸੇ ਇਹਦੇ ਵਿੱਚ ਕੰਮ ਕਰਦੇ ਨੇ ਮਾਫ ਕਰਨਾ ਮੇਅਰ ਨੇ ਜਿਹੜੇ ਕੈਵਿਨ ਮੈਕਾਰਥੀ ਉਹਨਾਂ ਨੇ ਦੱਸਿਆ ਵੀ ਪਬਲਿਕ ਤੇ ਜਿਹੜਾ ਸਟਾਫ ਸੇਫਟੀ ਇਸ਼ੂਜ਼ ਨੂੰ ਲੈ ਕੇ ਉਹ ਇਸ ਮਾਮਲੇ ਉੱਤੇ ਸੋਚਣ ਦੇ ਲਈ ਜਿਹੜਾ ਉਹ ਮਜਬੂਰ ਹੋਏ ਨੇ। ਸਿਟੀ ਸਟਾਫ ਨੇ ਇੱਕ ਅੰਦਾਜ਼ੇ ਦੇ ਮੁਤਾਬਕ ਇਹ ਦੱਸਿਆ ਵੀ ਕਲੀਨ ਅਪ ਤੇ ਜਿਹੜਾ ਰੈਪਿਡ ਰਿਸਪੌਂਸ ਆ ਉਹਦੀ ਜਿਹੜੀ ਕਾਸਟ ਇਹਨਾਂ ਨੂੰ $3,55,000 ਦੇ ਵਿੱਚ ਸਾਲਾਨਾ ਪੈਂਦੀ ਹੈ। ਸੋ ਕਹਿੰਦੇ ਕਿ ਨਾਲ ਹੀ ਅਸੀਂ ਉਹਨਾਂ ਅਲਾਈਅੰਸ ਦੇ ਨਾਲ ਵੀ ਕੰਮ ਕਰ ਰਹੇ ਹਾਂ ਜਿਹਦੇ ਨਾਲ ਜਿਨ੍ਹਾਂ ਦੀ ਹੈਲਪ ਦੇ ਨਾਲ ਇਹ ਜਿਹੜੇ ਬੈਨ ਆ ਉਹ ਜਿਹੜਾ ਜਾਰੀ ਰਹੂਗਾ। ਲਾਅ ਐਂਡ ਲੈਜਿਸਲੇਸ਼ਨ ਜਿਹੜੀ ਕਮੇਟੀ ਆ ਉਹਨੇ ਵੀ ਜਿਹੜੀ ਆ ਵੋਟ ਕੀਤੀ ਆ ਵੀ ਇਸ ਨੂੰ ਜਿਹੜਾ ਹੁਣ ਕੰਸੀਡਰ ਕਰਕੇ ਤੇ ਇੱਥੇ ਲੋਕਾਂ ਨੂੰ ਜਿਹੜੇ ਟਿਕਾਣੇ ਆ ਉਹਨਾਂ ਦੇ ਉਹ ਨਹੀਂ ਲੱਗਣੇ ਚਾਹੀਦੇ। ਉਹਨਾਂ ਨੇ ਕਿਹਾ ਵੀ ਜਿਹੜਾ ਸਟਾਫ ਆ ਜਾਂ ਹੋਰ ਜਿਹੜੇ ਲੋਕ ਨੇ ਉਹ ਕਹਿੰਦੇ ਕਿ ਬੇਸ਼ੱਕ ਸੈਕਰਾਮੈਂਟੋ ਜਾਂ ਕੈਲੀਫੋਰਨੀਆ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਇਸ ਤਰ੍ਹਾਂ ਤੁਸੀਂ ਕਿਸੇ ਨੂੰ ਨਹੀਂ ਰੋਕ ਸਕਦੇ, ਪਰ ਹੁਣ ਸਾਨੂੰ ਮਜਬੂਰੀ ਵਸ ਕੁਝ ਕਾਰਨਾਂ ਕਰਕੇ ਜਿਹੜਾ ਇਹ ਫੈਸਲਾ ਉਹ ਲੈਣਾ ਪੈ ਰਿਹਾ। 2018 ਦੇ ਵਿੱਚ ਵੀ ਜਿਹੜਾ ਇਹਨਾਂ ਦਾ ਪਾਲਿਸੀ ਸੀ ਇਹਨਾਂ ਨੇ ਲਿਆਂਦੀ ਹੋਈ ਉਹਦੇ ਤਹਿਤ ਵੀ ਜਿਹੜਾ ਉਹ ਬੈਨ ਕੀਤਾ ਗਿਆ ਸੀਗਾ ਹੋਮਲੈਸ ਲੋਕਾਂ ਨੂੰ ਪੀਪਲਸ ਨੂੰ ਜਿਹੜੇ ਕਿ ਸਿਟੀ ਹਾਲ ਦੇ ਸਾਹਮਣੇ ਜਿਹੜਾ ਉਹ ਸੌਂਦੇ ਨੇ ਤੇ ਇਸ ਕਰਕੇ ਇਹਨਾਂ ਦੀ ਗਿਣਤੀ ਵੀ ਜਿਹੜੀ ਉਹ ਕਾਫੀ ਵੱਧ ਗਈ ਆ। $3,55,000 ਐਨੂਅਲੀ ਇਹਨਾਂ ਨੂੰ ਸਾਲਾਨਾ ਖਰਚਣੇ ਪੈਂਦੇ ਨੇ ਇਹਦੇ ਨਾਲ ਸਿੱਝਣ ਦੇ ਲਈ ਨਿਬੜਨ ਦੇ ਲਈ। ਅਗਲੀ ਖਬਰ ਜਿਹੜੀ ਆ ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਿਹਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਵਨ ਬਿਗ ਬਿਊਟੀਫੁਲ ਬਿੱਲ ਜੋ ਸੈਨੇਟ ਦੇ ਵਿੱਚ ਆ ਉਹ ਲੱਗਦਾ ਨਹੀਂ ਪਾਸ ਹੋਣ ਜਾ ਰਿਹਾ ਹੈਗਾ। ਸੈਨੇਟ ਦੇ ਵਿੱਚੋਂ ਆਲਰੇਡੀ ਰਿਵੋਲਟ ਹੋਣਾ ਉਸ ਮਾਮਲੇ ਦੇ ਵਿੱਚ ਸ਼ੁਰੂ ਹੋ ਗਿਆ ਹੈਗਾ, ਖਾਸ ਕਰਕੇ ਉਸ ਇਸ਼ੂਜ਼ ਨੂੰ ਲੈ ਕੇ ਪਈ ਬਿਲੀਅਨਸ ਆਫ ਡਾਲਰ ਜੋ ਆ ਉਹ ਟੈਕਸ ਕੱਟ ਹੋਣ ਜਾ ਰਹੇ ਆ ਅਮੀਰ ਲੋਕਾਂ ਦੇ ਤੇ ਹੰਡਰਡਸ ਆਫ ਬਿਲੀਅਨਸ ਆਫ ਡਾਲਰ ਇਮੀਗ੍ਰੇਸ਼ਨ ਐਨਫੋਰਸਮੈਂਟ ਤੇ ਡਿਫੈਂਸ ਦੇ ਉੱਤੇ ਲਾਏ ਜਾਊਗੇ ਤੇ ਸੋਸ਼ਲ ਬੈਨੀਫਿਟ ਤੇ ਐਂਟੀ ਪਾਵਰਟੀ ਪ੍ਰੋਗਰਾਮ ਦੇ ਉੱਤੇ ਕੱਟ ਲਾਈ ਜਾਊਗੇ। ਖਾਸ ਕਰਕੇ ਮੈਡੀਕੇਅਰ ਜਾਂ ਮੈਡੀਕੇਡ ਪ੍ਰੋਗਰਾਮ ਦੇ ਉੱਤੇ $250 ਬਿਲੀਅਨ ਦਾ ਜਿਹੜਾ ਹੋਲ ਹੈਗਾ ਆ। ਸੋ ਇਹਦੇ ਮੁਤਾਬਕ ਬਹੁਤ ਸਾਰੇ ਜੋ ਰਿਪਬਲਿਕਨ ਸੈਨੇਟਰਸ ਹੈਗੇ ਆ ਉਹ ਕਹਿੰਦੇ ਵੀ ਖਾਸ ਕਰਕੇ ਉਹ ਹਸਪਤਾਲ ਜੋ ਪੇਂਡੂ ਏਰੀਆ ਦੇ ਵਿੱਚ ਹੈਗੇ ਆ ਜਾਂ ਛੋਟੇ ਟਾਊਨਸ ਦੇ ਵਿੱਚ ਆ ਉਹ ਤਾਂ ਬੰਦ ਹੋ ਜਾਊਗੇ ਜੇ ਤੁਸੀਂ ਇੰਨੇ ਜ਼ਿਆਦਾ ਕੱਟ ਕਰਨ ਜਾ ਰਹੇ ਆ ਤੇ ਉਹਦੇ ਨਾਲ ਆਮ ਲੋਕਾਂ ਦੇ ਉੱਤੇ ਜਿਹੜਾ ਬਹੁਤ ਵੱਡਾ ਅਸਰ ਪਊਗਾ। ਸੋ ਸੈਨੇਟ ਮੈਜੋਰਿਟੀ ਲੀਡਰ ਜੌਨ ਟੂਨੇ ਜੋ ਹੈਗੇ ਆ ਸਾਊਥ ਡਕੋਟਾ ਦੇ ਉਹ ਕਹਿੰਦੇ ਆ ਵੀ ਐਂਡ ਆਫ ਦਾ ਵੀਕ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਜਿਹੜਾ ਬਿੱਲ ਆ ਉਹ ਪਾਸ ਕੀਤਾ ਜਾ ਸਕੇ, ਪਰ ਕਾਫੀ ਰਿਪਬਲਿਕਨ ਇਸ ਦੇ ਵਿੱਚ ਹੁਣ ਅੜਿੱਕਾ ਬਣ ਰਹੇ ਹੈਗੇ ਆ, ਖਾਸ ਕਰਕੇ ਮੈਡੀਕੇਅਰ ਜਾਂ ਹੋਰ ਸੋਸ਼ਲ ਬੈਨੀਫਿਟਸ ਦੇ ਕੱਟਸ ਨੂੰ ਲੈ ਕੇ, ਕਿਉਂਕਿ ਉਹ ਫਿਰ ਅਲਟੀਮੇਟਲੀ ਉਹਨਾਂ ਦੇ ਜੋ ਵੋਟਰਸ ਆ ਉਹਨਾਂ ਦੇ ਉੱਤੇ ਅਸਰ ਪਊਗਾ
ਤੇ ਫਿਰ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਉਹ ਵੋਟਾਂ ਹਾਰ ਸਕਦੇ ਹੈਗੇ ਆ। ਪਰ ਜੇ ਜਿਸ ਹਿਸਾਬ ਦੇ ਨਾਲ ਬਿੱਲ ਚੱਲ ਰਿਹਾ, ਜੇ ਇਦਾਂ ਪਾਸ ਹੁੰਦਾ, ਬਹੁਤ ਸਾਰੇ ਲੋਕਾਂ ਦਾ ਜਿਹੜਾ ਫ੍ਰੀ ਮੈਡੀਕਲ ਆ, ਕਾਉਂਟੀ ਮੈਡੀਕਲ, ਜੇ ਉਹ ਕਾਫੀ ਜ਼ਿਆਦਾ ਲੋਕਾਂ ਦਾ ਕੱਟ ਹੋ ਜਾਊਗਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਵੈਸੇ ਸਾਂਝੀ ਕੀਤੀ ਸੀ, ਪਰ ਉਹਦੇ ਵਿੱਚ ਇੱਕ ਅਪਡੇਟ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਵਿਚਰਦੇ ਨੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਅਮਰੀਕਾ ਦੇ ਪ੍ਰਤੀ ਕੋਈ ਇਸ ਤਰ੍ਹਾਂ ਦੀ ਸੌੜੀ ਸੋਚ ਜਾਂ ਅਮਰੀਕਾ ਪ੍ਰਤੀ ਕੋਈ ਹੇਟ ਰੱਖਦੇ ਨੇ, ਤਾਂ ਹੁਣ ਇੱਕ ਵਾਰ ਫਿਰ ਤੋਂ ਜਿਹੜੀ US ਐਮਬੈਸੀ ਇੰਡੀਆ, ਉਹਨਾਂ ਨੇ ਬਕਾਇਦਾ ਇੱਕ ਪੋਸਟ ਪਾ ਕੇ ਇਹ ਗੱਲ ਦੱਸੀ ਹੈ ਕਿ ਜਿਹੜੇ ਵੀ ਵੀਜ਼ਾ ਐਪਲੀਕੈਂਟਸ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਯੂਜ਼ਰ ਨੇਮ ਤੇ ਹੈਂਡਲ ਜਿਹੜੇ ਨੇ, ਉਹ ਪਹਿਲੀ ਗੱਲ ਤਾਂ DS 160 ਫਾਰਮ ਜਿਹੜਾ ਆਪਾਂ ਵੀਜ਼ਾ ਐਪਲੀਕੇਸ਼ਨ ਫਾਰਮ ਆ ਇੰਡੀਆ ਦੇ ਵਿੱਚੋਂ ਭਰਦੇ ਆ ਵੀਜ਼ਾ ਅਪਲਾਈ ਕਰਨ ਵਾਸਤੇ, ਇੰਡੀਅਨ ਪਾਸਪੋਰਟ ਵਾਸਤੇ, ਉਹ ਕਹਿੰਦੇ ਵੀ ਜਿਹੜਾ 5 ਸਾਲਾਂ ਦੇ ਵਿੱਚ ਤੁਸੀਂ ਪਿਛਲੇ 5 ਸਾਲਾਂ ਦੇ ਵਿੱਚ ਕੋਈ ਵੀ ਤੁਸੀਂ ਸੋਸ਼ਲ ਮੀਡੀਆ ਤੇ ਐਕਟੀਵਿਟੀ ਕੀਤੀ ਹੈ, ਉਹ ਤੁਹਾਨੂੰ DS 160 ਵੀਜ਼ਾ ਐਪਲੀਕੇਸ਼ਨ ਫਾਰਮ ਦੇ ਵਿੱਚ ਜਿਹੜੀ ਉਹ ਸਾਂਝੀ ਕਰਨੀ ਪਊਗੀ। ਇਹਦੇ ਨਾਲ ਕਹਿੰਦੇ ਵੀ ਜਿਹੜਾ ਸਾਈਨ ਇਨ ਆ ਉਹ ਸ਼ੋਰ ਹੋਣਾ ਚਾਹੀਦਾ ਤੇ ਇਹ ਜਿਹੜੀ ਐਪਲੀਕੇਸ਼ਨ ਆ ਉਹ ਟਰੂ ਹੋਣੀ ਚਾਹੀਦੀ ਆ, ਵੀ ਜੇ ਤੁਸੀਂ ਇਹਦੇ ਨਾਲ ਕੋਈ ਛੇੜਛਾੜ ਕਰੋਗੇ ਤਾਂ ਫਿਰ ਵੀ ਜਿਹੜਾ ਉਹ ਇਹਨੂੰ ਮੰਨਿਆ ਨਹੀਂ ਜਾਊਗਾ। ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜੇਕਰ ਤੁਸੀਂ ਸੋਸ਼ਲ ਮੀਡੀਆ ਜਾਣਕਾਰੀ ਨੂੰ ਖਾਲੀ ਛੱਡੋਗੇ ਫਿਰ ਵੀ ਤੁਹਾਡੇ ਵਿਰੁੱਧ ਕਾਰਵਾਈ ਹੋ ਸਕਦੀ ਹੈ, ਜੇਕਰ ਤੁਸੀਂ ਵਾਕਈ ਸੋਸ਼ਲ ਮੀਡੀਆ ਦੇ ਵਿਚਰਦੇ ਹੋਏ ਪਰ ਤੁਸੀਂ ਉੱਥੇ ਭਰਿਆ ਕੁਛ ਨਾ। ਇਹ ਵੀ ਗੱਲ ਦੱਸੀ ਗਈ ਹੈ ਕਿ ਜਾਣਕਾਰੀ ਸਾਂਝੀ ਨਾ ਕੀਤੇ ਜਾਣ ਤੇ ਮਿਲਿਆ ਵੀਜ਼ਾ ਵੀ ਜਿਹੜਾ ਉਹ ਰੱਦ ਹੋ ਸਕਦਾ ਜਦੋਂ ਤੁਸੀਂ ਰੀਨਿਊ ਕਰਾ ਸਕਦੇ ਆ, ਜਾਂ ਜਿਹੜੇ ਤੁਹਾਡੇ ਫਿਊਚਰ ਦੇ ਵਿੱਚ ਚਾਂਸ ਆ, ਭਵਿੱਖ ਦੇ ਜਿਹੜੇ ਚਾਂਸ ਆ, ਉਹਨਾਂ ਦੇ ਲਈ ਤੁਹਾਨੂੰ ਅਯੋਗ ਜਿਹੜਾ ਕਰਾਰ ਉਹ ਕੀਤਾ ਜਾ ਸਕਦਾ। ਸੋ ਕਹਿੰਦੇ ਕਿ ਬਿਨਾਂ ਕਰ ਕੋਈ ਵੀ ਜਿਹੜਾ ਐਪਲੀਕੈਂਟ ਆ ਉਹ ਦਸਤਖਤ ਕਰਨਾ ਤੇ ਜਮ੍ਹਾਂ ਕਰਾਉਣ ਤੋਂ ਪਹਿਲਾਂ ਇਹ ਦੱਸੇ, ਇਹ ਸ਼ੋਰ ਕਰੇ ਕਿ ਉਹਦੀ ਜਿਹੜੀ ਵੀਜ਼ਾ ਐਪਲੀਕੇਸ਼ਨ ਆ ਉਹਦੇ ਵਿੱਚ ਜਿਹੜੀ ਉਹਨੇ ਜਾਣਕਾਰੀ ਦਿੱਤੀ ਉਹ ਸਹੀ ਆ ਤੇ ਸੱਚੀ ਆ। ਤੇ ਜੇਕਰ ਤੁਸੀਂ ਇਸ ਤਰ੍ਹਾਂ ਦੇ ਨਾਲ ਕੋਈ ਮੀਡੀਆ ਜਾਣਕਾਰੀ ਛੱਡ ਦਿਓਗੇ ਤਾਂ ਤੁਹਾਡਾ ਵੀਜ਼ਾ ਵੀ ਰੱਦ ਹੋ ਸਕਦਾ ਤੇ ਭਵਿੱਖ ਦੇ ਲਈ ਤੁਸੀਂ ਅਯੋਗ ਜਿਹੜੇ ਨੇ ਉਹ ਕਰਾਰ ਦਿੱਤੇ ਜਾ ਸਕਦੇ ਆ। ਖਾਸ ਕਰਕੇ F, M ਤੇ J, ਇਹ ਜਿਹੜੀਆਂ ਕੈਟਾਗਰੀਜ਼ ਨੇ, ਇਹਨਾਂ ਦੇ ਵਿੱਚ ਤਾਂ ਤੁਹਾਨੂੰ ਜਿਹੜਾ ਉਹ ਲਾਜ਼ਮੀ ਆਪਣੀ ਜਿਹੜੀ ਆ ਉਹ ਸੋਸ਼ਲ ਮੀਡੀਆ ਦੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਨੀ ਪਊਗੀ। FM ਸ਼੍ਰੇਣੀ ਦੇ ਵਿੱਚ ਇਹ ਜਿਹੜੀਆਂ ਦੋਨੇ ਕੈਟਾਗਰੀਜ਼ ਨੇ ਉਹ ਵਿਦਿਆਰਥੀਆਂ ਦੇ ਲਈ ਆ, J ਜਿਹੜੀ ਆ ਉਹ ਐਕਸਚੇਂਜ ਵਿਜ਼ਟਰ ਵੀਜ਼ਾ ਦੇ ਲਈ ਆ। ਜੀ, ਅਗਲੀ ਖਬਰ ਵੀ USCIS ਦੇ ਨਾਲ ਸੰਬੰਧਿਤ ਆ, ਜਿਸ ਨੇ ਵਾਰਨਿੰਗ ਕੀਤੀ ਆ ਉਹਨਾਂ ਇਮੀਗ੍ਰੈਂਟਸ ਨੂੰ ਜੋ ਗ੍ਰੀਨ ਕਾਰਡ ਹੋਲਡਰਸ ਆ ਜਾਂ ਵਰਕ ਪਰਮਿਟ ਦੇ ਉੱਤੇ ਹੈਗੇ, ਵੀ ਤੁਹਾਡੇ ਦੋਨੋਂ ਹੀ ਰਿਵੋਕ ਕੀਤੇ ਜਾ ਸਕਦੇ ਹੈਗੇ ਆ। ਬਹੁਤ ਵਾਰ ਸਾਡੇ ਸਰੋਤੇ ਕਹਿ ਦਿੰਦੇ ਤੁਸੀਂ ਡਰਾਨੇ ਆ, ਇਹ ਬਿਲਕੁਲ ਡਰਾਉਣ ਵਾਲੀ ਖਬਰ ਆ। ਇਹ ਸਾਡਾ ਖਬਰ ਨੂੰ ਸਾਂਝੀ ਕਰਨ ਦਾ ਮਕਸਦ ਇਹ ਆ ਵੀ ਭਾਈ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਨਾ ਕਰ ਲਿਓ ਜਿਹਦੇ ਕਰਕੇ ਤੁਹਾਨੂੰ ਜਿਹੜਾ ਡਿਪੋਰਟ ਕੀਤਾ ਜਾਵੇ। 20 ਸਾਲਾਂ ਤੋਂ ਵੀ ਲੋਕ ਜਿਹੜੇ ਰਹਿ ਰਹੇ ਆ ਇੱਥੇ ਉਹ ਡਿਪੋਰਟ ਕੀਤੇ ਜਾ ਰਹੇ ਆ। ਸੋ US ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ ਨੇ ਅੱਜ ਅਨਾਉਂਸ ਕੀਤਾ ਆ ਵੀ ਜੇ ਕੋਈ ਵੀ ਏਲੀਅਨ ਜਿਹੜਾ ਹੈਗਾ ਆ ਉਹ ਲੱਭਿਆ ਗਿਆ ਵੀ ਕਿਸੇ ਤਰ੍ਹਾਂ ਦਾ ਲਾ ਬ੍ਰੇਕ ਕਰ ਰਿਹਾ ਤੇ ਉਸ ਨੂੰ ਡਿਪੋਰਟ ਕੀਤਾ ਜਾਊਗਾ। ਕਹਿੰਦੇ ਭਈ ਜਿਹੜਾ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਤੇ ਵੀਜ਼ਾ ਪ੍ਰਿਵਿਲੇਜਸ ਹੈਗੇ ਆ, ਉਹ ਸੀਰੀਅਸ ਕ੍ਰਿਮੀਨਲ ਅਫੈਂਸਸ ਜੇ ਜਾਂ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਟੈਰਰਿਸਟ ਐਕਟੀਵਿਟੀ ਨੂੰ ਐਂਡੋਰਸ ਕਰ ਰਹੇ ਆ, ਕਿਸੇ ਤਰ੍ਹਾਂ ਦੇ ਕਿਸੇ ਤੋਂ ਪੈਸੇ ਬਟੋਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ, ਸੋ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ advocate for violence, endorse or support terrorist activity or encourage others to do so, ਜੇ ਤੁਸੀਂ ਕਿਸੇ ਨੂੰ ਵੀ ਕਹਿੰਦੇ ਚੱਕ ਲੈ ਕੁਝ ਨਹੀਂ ਹੋਣਾ, ਸੋ ਫਿਰ ਤੁਹਾਡੇ ਉੱਤੇ ਵੀ ਐਕਸ਼ਨ ਆ ਜਾਊਗਾ। ਸੋ ਉਹਦੇ ਮੁਤਾਬਕ ਕਹਿੰਦੇ ਵੀ ਸਾਡੇ ਜਿਹੜੇ ਲਾ ਹੈਗੇ ਆ ਉਹ ਇੱਥੇ ਅਸੀਂ ਚਾਹੁੰਦੇ ਆ ਵੀ ਉਹਨਾਂ ਨੂੰ ਰਿਸਪੈਕਟ ਕੀਤਾ ਜਾਵੇ। USCIS ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਕਿਸੇ ਨੂੰ ਵੀਜ਼ਾ ਜਾਂ ਗ੍ਰੀਨ ਕਾਰਡ ਉਹਨਾਂ ਦਾ ਪ੍ਰਿਵਿਲੇਜ ਨਹੀਂ ਹੈਗੀ, ਉਹਨਾਂ ਦਾ ਹੱਕ ਨਹੀਂ ਹੈਗਾ, ਸਾਡੀ ਮਰਜ਼ੀ ਆ ਅਸੀਂ ਉਹਨਾਂ ਨੂੰ ਦਈਏ ਜਾਂ ਨਾ ਦਈਏ। ਅਮਰੀਕਾ ਦੇ ਵਿੱਚ ਤੁਸੀਂ ਆ ਰਹੇ ਆ, ਵੀਜ਼ਾ ਤੇ ਗ੍ਰੀਨ ਕਾਰਡ ਲੈ ਰਹੇ ਹੈਗੇ ਆ ਤੇ ਸਾਡੇ ਲਾਜ਼ ਤੇ ਸਾਡੇ ਵੈਲਿਊਜ਼ ਨੂੰ ਰਿਸਪੈਕਟ ਕਰਨਾ ਪਊਗਾ। ਤੇ ਜੇ ਤੁਸੀਂ ਇਦਾਂ ਦੀ ਐਕਟੀਵਿਟੀ ਦੇ ਵਿੱਚ ਇਨਵੋਲਵ ਹੋਏ ਤੇ ਤੁਹਾਨੂੰ ਜਿਹੜਾ ਆ ਡਿਪੋਰਟ ਕੀਤਾ ਜਾਊਗਾ। ਇਹ ਜਿਹੜਾ ਬੰਦਾ ਪਰਮਾਨੈਂਟ ਰੈਜ਼ੀਡੈਂਟ ਆ ਜਾਂ ਗ੍ਰੀਨ ਕਾਰਡ ਹੋਲਡਰ ਆ, ਉਹ ਉਸ ਨੂੰ ਅਮਰੀਕਾ ਦੇ ਵਿੱਚ ਕੰਮ ਕਰਨ ਦੇ ਲਈ, ਰਹਿਣ ਦੇ ਲਈ ਜਿਹੜਾ ਆਥੋਰਾਈਜੇਸ਼ਨ ਦਿੱਤੀ ਜਾਂਦੀ ਹੈਗੀ ਆ ਪਰਮਾਨੈਂਟ ਬੇਸਿਸ ਦੇ ਉੱਤੇ। ਇਹ ਹੋਮਲੈਂਡ ਸਿਕਿਉਰਿਟੀ ਵੱਲੋਂ ਦੱਸਿਆ ਗਿਆ ਆ। ਬਹੁਤ ਸਾਰੇ ਜਿਹੜੇ ਵੇਜ਼ ਹੈਗੇ ਆ ਜਿਸ ਹਿਸਾਬ ਦੇ ਨਾਲ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਬਣ ਸਕਦੇ ਹੈਗੇ ਆ। ਪਰ ਕਹਿੰਦੇ ਭਈ ਅਮਰੀਕਾ ਦੇ ਵਿੱਚ ਆਫਿਸ ਆਫ ਹੋਮਲੈਂਡ ਸਿਕਿਉਰਿਟੀ ਦੇ ਸਟੈਟਿਸਟਿਕਸ ਮੁਤਾਬਕ 12.8 ਮਿਲੀਅਨ ਗ੍ਰੀਨ ਕਾਰਡ ਹੋਲਡਰਸ ਇਸ ਵੇਲੇ ਅਮਰੀਕਾ ਦੇ ਵਿੱਚ ਰਹਿ ਰਹੇ ਹੈਗੇ ਆ। ਜੋ ਲੇਟੈਸਟ ਅਪਡੇਟਸ ਆਈਆਂ USCIS ਵੱਲੋਂ, ਕਹਿੰਦੇ ਭਈ ਮੇਜਰ ਕ੍ਰੈਕਡਾਊਨ ਇਸ ਵੇਲੇ ਚੱਲ ਰਿਹਾ ਇਲੀਗਲ ਇਮੀਗ੍ਰੈਂਟਸ ਦੇ ਉੱਤੇ ਤੇ ਈਵਨ ਲੀਗਲ ਇਮੀਗ੍ਰੈਂਟਸ ਜੋ ਕਿਸੇ ਨਾ ਕਿਸੇ ਤਰ੍ਹਾਂ ਦੀ ਐਕਟੀਵਿਟੀ ਦੇ ਵਿੱਚ
ਇਨਵੋਲਵ ਹੋਊਗੇ, ਕਿਉਂਕਿ $150 ਬਿਲੀਅਨ ਜੋ ਨਵਾਂ ਬਿੱਲ ਆ ਰਿਹਾ ਉਹਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਇੰਜੈਕਟ ਕਰਨ ਜਾ ਰਹੇ ਆ ਮਾਸ ਡਿਪੋਰਟੇਸ਼ਨ ਦੇ ਲਈ ਆਉਣ ਵਾਲੇ 4 ਸਾਲਾਂ ਦੇ ਵਿੱਚ। ਸੋ ਐਟ ਪ੍ਰੈਜ਼ੈਂਟ ਜਿਹੜਾ ਆ $10 ਬਿਲੀਅਨ ਐਲੋਕੇਟ ਕੀਤਾ ਗਿਆ ਆ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਨੂੰ, ਤੇ ਪਰ ਜਦੋਂ ਉਹਨਾਂ ਨੂੰ ਹੋਰ ਜਿੱਦਾਂ ਪੈਸੇ $150 ਬਿਲੀਅਨ ਮਿਲੂਗਾ ਤੇ ਤੁਸੀਂ ਦੇਖੋ ਵੀ ਉਹਨਾਂ ਦੇ ਐਕਸ਼ਨ ਕਿੰਨੇ ਜ਼ਿਆਦਾ ਤੇਜ਼ ਹੋਣਗੇ। ਜੀ, ਸੋ ਹਰਜੋਤ ਸਿੰਘ ਜੀ, ਜੇ ਸੰਭਵ ਹੈ ਤਾਂ ਇਹਦੇ ਲਈ ਤੁਸੀਂ ਸੋਰਸ ਵੀ ਪਲੀਜ਼ ਦੱਸ ਦਿਓ, ਤਾਂ ਜੋ ਜਿਹੜੇ ਸਰੋਤੇ ਨੇ ਉਹ ਇਹਦੇ ਬਾਬਤ ਹੋਰ ਜਿਹੜੀ ਜਾਣਕਾਰੀ ਉਹ ਵੀ ਜੇ ਉਹਨਾਂ ਦੇ ਜੀ ਬਿਲਕੁਲ, ਤੁਸੀਂ USCIS ਦੇ ਵੈਬਸਾਈਟ ਤੇ ਜਾ ਕੇ ਚੈੱਕ ਕਰ ਲਿਓ, ਉਹਨਾਂ ਨੇ ਪ੍ਰੈਸ ਰਿਲੀਜ਼ ਵੀ ਕੀਤੀ ਹੈਗੀ ਆ। ਤੇ ਅਸੀਂ ਵਾਰ-ਵਾਰ ਹਰ ਰੋਜ਼ ਕੋਈ ਨਾ ਕੋਈ ਖਬਰ ਸਾਂਝੀ ਕਰਦੇ ਰਹਿੰਦੇ ਆ ਕਿ ਕਿਸ ਤਰ੍ਹਾਂ ਜਿਹੜੇ ਬੰਦੇ ਤਾਂ ਕਈ ਜਗ੍ਹਾ ਤੇ ਸਿਟੀਜ਼ਨ ਵੀ ਰਿਪੋਰਟ ਕਰ ਦਿੱਤੇ। ਸੋ ਧਿਆਨ ਰੱਖੋ, ਕਿਸੇ ਤਰ੍ਹਾਂ ਦੀ ਵੀ ਕੋਈ ਸ਼ਰਾਰਤ ਨਾ ਕਰੋ, ਕਿਸੇ ਤਰ੍ਹਾਂ ਦੀ ਕ੍ਰਿਮੀਨਲ ਐਕਟੀਵਿਟੀ ਨਾ ਕਰੋ, ਕਿਸੇ ਤਰ੍ਹਾਂ ਦੇ ਐਕਸਟੋਰਸ਼ਨ, ਕਿਸੇ ਨੂੰ ਡਰਾਉਣ ਧਮਕਾਉਣ ਦੇ ਵਿੱਚ, ਕੋਈ ਵੀ ਗਲਤ ਕੰਮ ਦੇ ਵਿੱਚ ਇਨਵੋਲਵ ਨਾ ਹੋ, ਖਾਸ ਕਰਕੇ ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਆ ਜਾਂ ਤੁਸੀਂ ਪੋਲੀਟੀਕਲ ਅਸਾਈਲਮ ਤੇ ਆ ਜਾਂ ਕਿਸੇ ਤਰ੍ਹਾਂ ਦਾ ਵੀ H1 ਵੀਜ਼ਾ ਆ, ਕਿਸੇ ਤਰ੍ਹਾਂ ਦਾ ਵੀ ਵੀਜ਼ਾ ਆ। ਇਹਦਾ ਮਤਲਬ ਇਹ ਨਹੀਂ ਵੀ ਸਿਟੀਜ਼ਨ ਜੋ ਮਰਜ਼ੀ ਕਰ ਸਕਦੇ ਆ, ਪਰ ਜੋ ਸਿਟੀਜ਼ਨ ਦੇ ਰਾਈਟਸ ਕਾਫੀ ਜ਼ਿਆਦਾ ਆ, ਪਰ ਇਮੀਗ੍ਰੈਂਟਸ ਦੇ ਰਾਈਟ ਕੁਛ ਨਹੀਂ ਹੈਗੇ, ਇਹ ਬਿਲਕੁਲ ਕਲੀਅਰ ਹੋ ਚੁੱਕਾ ਹੈਗਾ। ਜੀ ਬਿਲਕੁਲ, ਸੋ ਮੰਤਵ ਜਿਹੜਾ ਉਹ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਨ ਦਾ USCIS ਦੀ ਜਿਹੜੀ USCIS ਦੀ ਜਿਹੜੀ ਵੈਬਸਾਈਟ ਆ ਉਹਦੇ ਤੇ ਜਾ ਕੇ ਤੁਸੀਂ ਵਿਜ਼ਿਟ ਕਰਕੇ ਜਿਹੜੀ ਗੱਲ ਆ ਇਹਨੂੰ ਸ਼ੋਰ ਕਰ ਸਕਦੇ ਹੋ। ਸੋ ਚੱਕਦੇ ਵਾਲਾ ਜਿਹੜਾ ਕੰਮ ਆ ਉਹ ਵੀ ਬੰਦ ਕਰ ਦਿਓ, ਇਹ ਕਿਉਂਕਿ ਦੂਜੇ 'ਚ ਘੱਟ ਹੋ ਸਕਦਾ, ਪਰ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਆਪਾਂ ਕਹਿਣਾ ਚੱਲ ਕੋਈ ਨਹੀਂ, ਨੁਕਸਾਨ ਹੋਊਗਾ ਤਾਂ ਉਹਦਾ ਹੋਊਗਾ। ਸੋ ਇਹ ਜਿਹੜਾ ਆਪਾਂ ਨੂੰ ਇਹਦੇ ਬਾਰੇ ਵਿਚਾਰਨਾ ਪੈਣਾ। ਜੀ, ਇਸੇ ਤਰ੍ਹਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਜਿਹੜੀ ਖਬਰ ਆ, ਇਮੀਗ੍ਰੈਂਟਸ ਦੇ ਜਿਹੜੇ ਆਈਸ ਦੇ ਏਜੰਟਸ ਆ ਉਹਨਾਂ ਨੇ ਧਾਰਮਿਕ ਸੰਸਥਾਵਾਂ ਦੇ ਉੱਤੇ ਵੀ ਛਾਪੇ ਮਾਰਨੇ ਸ਼ੁਰੂ ਕੀਤੇ ਹੈਗੇ ਆ। ਸਦਰਨ ਕੈਲੀਫੋਰਨੀਆ ਤੋਂ ਖਬਰ ਆ ਰਹੀ ਆ ਵੀ 2 ਲੋਕਾਂ ਨੂੰ ਜਿਹੜਾ ਆ ਉੱਥੇ ਦੇ ਚਰਚ ਤੋਂ ਬਾਹਰ ਜਿਹੜਾ ਸੈਨ ਬਰਨਾਰਡੀਨੋ ਡਾਇਓਸੀਸ ਹੈਗਾ ਆ, ਉੱਥੋਂ 2 ਲੋਕਾਂ ਨੂੰ ਚੱਕਿਆ ਗਿਆ ਆ। ਬਹੁਤ ਸਾਰੇ ਲੋਕ ਜੋ ਗੋਸਪਲ ਆਫ ਜੀਸਸ ਕ੍ਰਾਈਸਟ ਇਸ ਚਰਚ ਨੂੰ ਜਾਂਦੇ ਆ ਉਹ ਘਬਰਾਏ ਹੋਏ ਆ। ਉੱਥੇ ਦੇ ਜਿਹੜੇ ਪਾਦਰੀ ਹੈਗੇ ਆ ਉਹ ਇਹ ਕਹਿ ਰਹੇ ਆ ਵੀ ਲੋਕ ਆਣੋਂ ਡਰ ਰਹੇ ਹੈਗੇ ਆ, ਖਾਸ ਕਰਕੇ ਆਈਸ ਦੀਆਂ ਰੇਡਸ ਤੋਂ। ਪਿਛਲੇ ਦਿਨਾਂ 'ਚ ਇਹ ਵੀ ਪਤਾ ਚੱਲਿਆ ਸੀ ਵੀ ਬੇ ਏਰੀਏ ਦੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਵੀ ਆਈਸ ਦੇ ਜਿਹੜੇ ਏਜੰਟਸ ਆ ਉਹ ਦੇਖੇ ਗਏ ਹੈਗੇ ਆ। ਸੋ ਹੁਣ ਧਾਰਮਿਕ ਸਥਾਨਾਂ ਦੇ ਉੱਤੇ ਵੀ ਜਿਹੜੇ ਆਈਸ ਦੇ ਏਜੰਟਸ ਆ ਉਹਨਾਂ ਨੇ ਜਾਣਾ ਸ਼ੁਰੂ ਕਰ ਦਿੱਤਾ। ਕੋਰਟਸ ਦੇ ਵਿੱਚ ਤਾਂ ਲਗਾਤਾਰ ਜਾ ਰਹੇ ਆ, ਉੱਥੋਂ ਤਾਂ ਬੰਦੇ ਨੂੰ ਚੱਕੇ ਲੈਂਦੇ ਆ ਜਦੋਂ ਹੀ ਉਹਦਾ ਕੋਈ ਨਾ ਕੋਈ ਉਹਦੇ ਤੇ ਕ੍ਰਿਮੀਨਲ ਐਕਟੀਵਿਟੀ ਦੇ ਚਾਰਜ ਲੱਗਦੇ ਜਾਂ ਕੇਸ ਡਿਸਮਿਸ ਹੁੰਦਾ ਹੈਗਾ। ਹਸਪਤਾਲਾਂ ਵਿੱਚ ਵੀ ਪਹੁੰਚ ਰਹੇ ਆ, ਸਕੂਲਾਂ ਦੇ ਵਿੱਚ 20% ਦੇ ਕਰੀਬ ਕਈ ਸਕੂਲ ਜਿਹੜੇ ਕਈ ਏਰੀਆਜ਼ ਆ ਖਾਸ ਕਰਕੇ ਲਾਸ ਐਂਜਲਸ ਦੇ, ਉੱਥੇ ਨਿਆਣਿਆਂ ਨੇ ਸਕੂਲਾਂ 'ਚ ਜਾਣਾ ਬੰਦ ਕੀਤਾ ਹੋਇਆ। ਹਾਲਾਂਕਿ ਹੁਣ ਤਾਂ ਛੁੱਟੀਆਂ ਆ, ਉਹ ਉਸ ਸੰਬੰਧ ਦੇ ਵਿੱਚ ਜਿਹੜੇ ਆਪਣੇ ਅਸੈਂਬਲੀ ਵੂਮਨ ਆ ਜਸਮੀਤ ਬੈਂਸ ਹੋਣੀ ਵੀ ਬਿੱਲ ਲੈ ਕੇ ਆ ਰਹੇ ਆ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਵੀ ਜਿਹੜੇ ਸਕੂਲਸ ਆ ਉਹਨਾਂ ਨੂੰ ਸੇਫਟੀ ਵਾਲੇ ਇਸ਼ੂ 'ਚ ਰੱਖਿਆ ਜਾਵੇ, ਤਾਂ ਕਿ ਹਰ ਇੱਕ ਜਿਹੜਾ ਬੱਚੇ ਦਾ ਇੱਥੇ ਹੱਕ ਹੈਗਾ ਪੜ੍ਹਨ ਦਾ, ਚਾਹੇ ਉਹ ਲੀਗਲ ਆ ਚਾਹੇ ਇਲੀਗਲ ਆ, ਚਾਹੇ ਜਿਹੜਾ ਮਰਜ਼ੀ ਉਹਦਾ ਸਟੇਟਸ ਹੈਗਾ ਆ। ਸੋ ਕਾਫੀ ਜ਼ਿਆਦਾ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਆਈਸ ਨੂੰ ਲੈ ਕੇ ਲੋਕ ਘਬਰਾਏ ਵੀ ਬਹੁਤ ਹੋਏ ਹੈਗੇ ਆ, ਤੇ ਉਹਨਾਂ ਏਰੀਏ ਦੇ ਵਿੱਚ ਜਿੱਥੇ ਪ੍ਰੋਟੈਸਟ ਬਹੁਤ ਹੋ ਰਹੇ ਆ ਉਹਨਾਂ ਏਰੀਆ ਦੇ ਵਿੱਚ ਜਿਹੜੇ ਆਈਸ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਆ ਵੀ ਤੁਸੀਂ ਲੋਕਾਂ ਨੂੰ ਅਰੈਸਟ ਕਰ ਸਕਦੇ ਆ ਜੇ ਤੁਹਾਡੇ ਉੱਤੇ ਕੋਈ ਨਾ ਕੋਈ ਕਿਸੇ ਨੂੰ ਕੋਈ ਰੋਕਦਾ ਆ, ਗਾਲਾਂ ਕੱਢਦਾ ਆ। ਉਹ ਆਪਾਂ ਪਿਛਲੇ ਦਿਨਾਂ 'ਚ ਵੀ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਹੈਗੀਆਂ। ਜੀ ਬਿਲਕੁਲ, ਤੇ ਆਪਣਾ ਸਮਾਂ ਜਿਹੜਾ ਉਹ ਸਮਾਪਤੀ ਵਾਲਾ, ਪਰ ਜਾਂਦੇ ਇੱਕ ਜਿਹੜੀ ਖਬਰ ਆ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਈਏ ਵੀ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਹੈ, ਪਰ ਇਮੀਗ੍ਰੇਸ਼ਨ ਆਫੀਸਰ ਦੇ ਨਾਲ ਸੰਬੰਧਿਤ ਇਹ ਖਬਰ ਹੈ। ਫੌਕਸ ਨਿਊਜ਼ ਦੀ ਇੱਕ ਰਿਪੋਰਟ ਖਬਰ ਦੇ ਮੁਤਾਬਕ ਇੱਕ ਇਮੀਗ੍ਰੇਸ਼ਨ ਆਫੀਸਰ ਨੂੰ ਕਿਸੇ ਬੰਦੇ ਦਾ ਇਮੀਗ੍ਰੈਂਟ ਦਾ ਜਿਹੜਾ ਸਟੇਟਸ ਹੈ ਉਹਨੂੰ ਸੈੱਟ ਕਰਨ ਦੇ ਮਾਮਲੇ ਦੇ ਵਿੱਚ ਉਹਨੂੰ ਰਿਸ਼ਵਤ ਲੈਂਦਿਆਂ ਫੜਿਆ ਗਿਆ। ਅਮਾਰਾ ਡੁਕਿਲੇ 43 ਸਾਲ ਦਾ ਬਰੁਕਹੈਵਨ ਪੈਂਸਿਲਵੇਨੀਆ ਦੇ ਵਿੱਚ ਇਮੀਗ੍ਰੇਸ਼ਨ ਆਫੀਸਰ ਹੈ, ਜਿਹੜਾ ਕਿ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਵਿੱਚ ਇਹਨੂੰ ਚਾਰਜ ਕੀਤਾ ਗਿਆ ਬ੍ਰਾਈਬਰੀ ਆਫ ਏ ਪਬਲਿਕ ਅਫੀਸ਼ੀਅਲ। ਤੇ ਇਸ ਮਾਮਲੇ ਦੇ ਵਿੱਚ ਉਹਨੇ ਦੱਸਿਆ ਕਿ ਇਹਦਾ ਜਿਹੜਾ ਅਫੀਸ਼ੀਅਲ ਜਿਹੜਾ ਸਟੇਟਸ ਆ ਜਿਹੜਾ ਅਮਰੀਕਾ ਦਾ, ਉਹਨੂੰ ਚੇਂਜ ਕਰਨ ਦੇ ਬਦਲੇ ਜਿਹੜਾ ਇਹਨੇ EMPLOYEES ਦੇ ਨਾਲ ਜਿਹੜੀ ਉਹ ਲੈਣ ਦੇਣ ਕੀਤਾ ਸੀਗਾ। ਡਿਊਕਲੇ ਉੱਤੇ ਇਹ ਦੋਸ਼ ਲੱਗਿਆ ਵੀ ਉਹਨੇ ਇੱਕ USCIS EMPLOYEE ਨੂੰ ਜਿਹੜਾ ਉਹ ਪੇਮੈਂਟ ਆਫਰ ਕੀਤੀ ਸੀਗੀ ਵੀ ਉਹ ਵਾਅਦਾ ਕਰੇ ਵੀ ਉਹਦੇ ਨਾਲ ਜਿਹੜਾ ਉਹ ਇਮੀਗ੍ਰੇਸ਼ਨ ਸਟੇਟਸ ਉਹਦਾ ਬਦਲ ਦੂਗਾ, ਹੈਲਪ ਕਰ ਦੂ ਕਿਸੇ ਵੀ ਤਰੀਕੇ ਦੇ ਨਾਲ।
ਗ੍ਰੀਨ ਕਾਰਡ ਤੇ ਵਰਕ ਆਥੋਰਾਈਜੇਸ਼ਨ ਜਿਹੜੇ ਨਾਲ ਸੰਬੰਧਿਤ ਡਾਕੂਮੈਂਟ ਸੀਗੇ ਜਾਂ ਵੀਜ਼ਾ ਜੋ ਜਿਹੜੀਆਂ ਪ੍ਰਕਿਰਿਆਵਾਂ ਸੀ, ਖਾਸ ਕਰਕੇ ਇੱਕ ਕ੍ਰਿਮੀਨਲ ਕੰਪਲੇਂਟ ਦੇ ਮਾਮਲੇ ਦੇ ਵਿੱਚ, ਤਾਂ ਉਸ ਤੋਂ ਬਾਅਦ ਡੁਕਲੇ ਕੋਲੇ ਕਹਿੰਦੇ ਕੋਈ ਅਥਾਰਟੀ ਨਹੀਂ ਸੀਗੀ ਵੀ ਇਸ ਤਰ੍ਹਾਂ ਦੇ ਕੋਈ ਪ੍ਰੋਮਿਸ ਕਰ ਸਕੇ, ਪਰ ਫਿਰ ਵੀ ਕੋਰਟ ਡਾਕੂਮੈਂਟ ਦੇ ਮੁਤਾਬਕ ਉਹ ਬੰਦਾ ਆਪਣੀ ਜੌਬ ਪ੍ਰੋਫਾਈਲ ਦੇ ਮੁਤਾਬਕ ਜਿਹੜਾ ਉਹ ਲੋਕਾਂ ਦੇ ਕੋਲੋਂ ਰਕਮਾਂ ਜਿਹੜੀਆਂ ਉਹ ਹਾਸਲ ਕਰਦਾ ਰਿਹਾ ਜੀ। ਇੱਕ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਇੱਕ ਬਿਜ਼ਨਸਮੈਨ, ਪੰਜਾਬੀ ਬਿਜ਼ਨਸਮੈਨ ਆ, ਜਿਨ੍ਹਾਂ ਦਾ ਨਾਮ ਦੱਸਿਆ ਗਿਆ ਸੁਰਿੰਦਰਪਾਲ, ਉਹ ਮਿਸਿੰਗ ਹੈਗੇ ਆ। 55 ਸਾਲਾਂ ਦੇ, ਉਹਨਾਂ ਦੀ ਜਿਹੜੀ ਦੁਕਾਨ ਸਵੀਟਸ ਐਂਡ ਸਪਾਈਸਸ ਜੋ ਦੱਸਿਆ ਗਿਆ, ਉੱਥੇ ਉਹਨਾਂ ਨੂੰ ਦੇਖਿਆ ਗਿਆ ਸੀ ਬਲੈਕਸਟੋਨ ਤੇ ਡਕੋਟਾ ਐਵਨਿਊ ਤੇ ਐਤਵਾਰ ਨੂੰ 11:30 ਵਜੇ ਤੋਂ ਬਾਅਦ। ਉਸ ਤੋਂ ਬਾਅਦ 1 ਵਜੇ ਦੇ ਕਰੀਬ ਤੜਕੇ ਉਹਨਾਂ ਦੀ ਜਿਹੜੀ ਵੈਨ ਆ ਉਹ ਮਕਿਲਨੀ ਤੇ ਟੈਂਪਰੈਂਸ ਦੇ ਉੱਤੇ ਲੱਭੀ ਗਈ ਆ। ਕਹਿੰਦੇ ਵੀ ਪਾਲ ਜੋ ਕਲੋਵਿਸ ਦੇ ਵਿੱਚ ਰਹਿੰਦਾ ਆਪਣੀ ਵਾਈਫ ਦੇ ਨਾਲ, ਤੇ ਇਹ ਇਨਵੈਸਟੀਗੇਸ਼ਨ ਹੁਣ ਕਲੋਵਿਸ ਦੀ ਪੁਲਿਸ ਡਿਪਾਰਟਮੈਂਟ ਕਰ ਰਹੀ ਆ, ਪਰ ਹਜੇ ਤੱਕ ਉਹ ਲੱਭੇ ਨਹੀਂ। ਉਹਨਾਂ ਦੀ ਜਿਹੜੀ ਫੋਟੋ ਆ ਉਹ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਸ਼ੇਅਰ ਵੀ ਕੀਤੀ ਹੋਈ ਹੈਗੀ ਆ। ਤੇ ਇਕਨੋਮੀ ਨੂੰ ਲੈ ਕੇ ਜੇ ਗੱਲਬਾਤ ਕਰਦੇ ਜਾਈਏ, US ਦੀ ਜਿਹੜੀ ਇਕਨੋਮੀ ਆ 0.5% ਸ਼ਰੈਂਕ ਹੋ ਗਈ ਆ, ਸੁੰਗੜ ਗਈ ਆ ਪਹਿਲੇ ਕੁਆਟਰ ਦੇ ਵਿੱਚ। ਇਹ ਵਰਸਟ ਆ ਜਿੰਨਾ ਕੁ ਜਿਹੜਾ ਐਸਟੀਮੇਟ ਕਰਦੇ ਸੀ ਉਹਦੇ ਨਾਲੋਂ। ਤੇ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਡਾਓ ਜੋਨ ਇੰਡਸਟਰੀਅਲ 0.94% ਅਪ ਗਿਆ ਤੇ ਕਲੋਜ਼ ਹੋਇਆ 43,386.84 ਦੇ ਉੱਤੇ। S&P ਇੰਡੈਕਸ 500 ਜੋ ਆ ਅਪ ਗਿਆ 0.80% ਤੇ ਕਲੋਜ਼ ਹੋਇਆ 6141.02 ਦੇ ਉੱਤੇ। ਨੈਸਡੈਕ ਅਪ ਗਿਆ 0.97% ਤੇ ਕਲੋਜ਼ ਹੋਇਆ 20,167.91 ਦੇ ਉੱਤੇ ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 36 ਸੈਂਟ ਦੇ ਬਰਾਬਰ, ਇੰਡੀਆ ਦੇ 85 ਰੁਪਏ ਤੇ 68 ਪੈਸਿਆਂ ਦੇ ਬਰਾਬਰ, ਪਾਕਿਸਤਾਨ ਦੇ 283 ਰੁਪਏ ਤੇ 68 ਪੈਸਿਆਂ ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੇ ਸਾਡੇ ਸਾਰੇ ਅਦਾਰੇ ਵੱਲੋਂ, ਸਾਡੇ ਸਾਰੇ ਜਿੰਨੇ ਵੀ ਹੋਸਟ ਆ ਉਹਨਾਂ ਵੱਲੋਂ, ਫ੍ਰਿਜ਼ਨੋ ਦੇ ਜਿਹੜੇ ਜਿੰਨੇ ਵੀ ਪੰਜਾਬੀ ਭੈਣ ਭਰਾ ਆ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੰਨੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਅੱਜ ਭਾਈ ਸ਼ਹੀਦ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਨਾਮ ਦੇ ਉੱਤੇ ਜਿਹੜਾ ਐਲੀਮੈਂਟਰੀ ਸਕੂਲ ਆ, ਗਵਰਨਮੈਂਟ ਐਲੀਮੈਂਟਰੀ ਸਕੂਲ ਆ, ਉਹਦੀ ਓਪਨਿੰਗ ਹੋਈ ਆ, ਉਹਦੀ ਓਪਨਿੰਗ ਸੈਰੇਮਨੀ ਸੀ, ਉੱਥੇ ਹਾਜ਼ਰ ਹੋਏ ਆ ਬਹੁਤ ਵੱਡੀ ਗਿਣਤੀ ਦੇ ਵਿੱਚ। ਸਾਰਿਆਂ ਦਾ ਧੰਨਵਾਦ ਜਿਨਨੇ ਤਿਣਕ ਜਿੰਨਾ ਵੀ ਜਿਹੜਾ ਜ਼ੋਰ ਲਾਇਆ ਹੈਗਾ ਇਸ ਸਕੂਲ ਦਾ ਨਾਮ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਨਾਮ ਦੇ ਉੱਤੇ ਚਾਲੂ ਹੋਣ ਦੇ ਸੰਬੰਧ ਦੇ ਵਿੱਚ। ਤੇ ਬਹੁਤ ਸਾਰੀਆਂ ਵੀਡੀਓਜ਼ ਤੇ ਆਪਾਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ YouTube ਚੈਨਲ ਦੇ ਉੱਤੇ ਤੇ ਪੰਜਾਬੀ TV USA ਦੇ ਚੈਨਲ ਦੇ ਉੱਤੇ ਸ਼ੇਅਰ ਕਰ ਦਿੱਤੀਆਂ। ਕੁਝ ਕੁ ਹੋਰ ਘੰਟਿਆਂ ਦੇ ਵਿੱਚ ਸ਼ੇਅਰ ਹੋ ਜਾਣਗੀਆਂ। ਸੋ ਇੱਕੋ ਬੇਨਤੀ ਆ, ਵੱਧ ਤੋਂ ਵੱਧ ਕਈ ਵਾਰ ਹੁੰਦੇ ਵੀ ਅਸੀਂ ਕਿੱਦਾਂ ਤੁਹਾਡੀ ਸਪੋਰਟ ਕਰ ਸਕਦੇ ਹਾਂ। ਸੋ ਹਰ ਇੱਕ ਜਿਹੜਾ ਵੀ ਕੋਈ ਸੋਸ਼ਲ ਮੀਡੀਆ ਦੇ ਉੱਤੇ ਹੈਗਾ, ਸੋ ਆਪਣੇ ਜਿਹੜੇ ਪੰਜਾਬੀ ਰੇਡੀਓ USA ਦੀਆਂ ਜਿੰਨੀਆਂ ਵੀ YouTube ਚੈਨਲ ਆ, YouTube ਚੈਨਲ ਦੇ ਉੱਤੇ ਉਹਨਾਂ ਦੀਆਂ ਜਿਹੜੀਆਂ ਵੀਡੀਓਜ਼ ਆ ਉਹਦੇ ਨਾਲ ਸੰਬੰਧਿਤ ਆ, ਬਹੁਤ ਹੀ ਵਧੀਆ ਵਿਚਾਰ ਆ ਜਿਹੜੇ ਉੱਥੇ ਪੇਸ਼ ਹੋਏ ਹੈਗੇ ਆ। ਤੇ ਪੰਜਾਬੀ TV USA ਦੇ ਉੱਤੇ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਹੈਗੇ ਆ, ਕਿਉਂਕਿ ਉੱਥੇ ਆਪਣਾ ਚੈਨਲ ਬੈਨ ਹੈਗਾ, ਸੋ ਸ਼ੇਅਰ ਕਰੋ ਵੱਧ ਤੋਂ ਵੱਧ। ਸੋ ਬਹੁਤ ਹੁਣ ਕਈ ਸੋਚੂਗੇ ਖਰੇ ਇਹ ਆਪਣੇ ਪੈਸੇ ਬਣਾਉਣ ਦੇ ਚੱਕਰ 'ਚ ਕਹੀ ਜਾਂਦੇ ਵਿਊ ਵਧੂਗੇ, ਸਾਡੀ ਕੋਈ ਐਡਵਰਟਾਈਜ਼ਮੈਂਟ ਨਹੀਂ ਆਦੀ ਸਾਡੇ ਚੈਨਲ ਦੇ ਉੱਤੇ। ਉਹ ਵੀ ਉਹਨਾਂ ਨੇ ਪੱਠਾ ਬਿਠਾ ਲਿਆ ਇੰਡੀਆ ਦੀ ਸਰਕਾਰ ਨੇ, ਵੀ ਉਹ ਸਾਡੀ ਜਿਹੜੀ ਐਡਵਰਟਾਈਜ਼ਮੈਂਟਸ ਆ ਉਹ ਵੀ ਮਨੀਟਾਈਜੇਸ਼ਨ ਜਿਹੜੀ ਬੰਦ ਕਰਾਈ ਹੋਈ ਆ। ਸੋ ਨਾ ਸਾਨੂੰ ਉੱਥੋਂ ਕੋਈ ਪੈਸਾ ਆਣਾ, ਪਰ ਆਪਾਂ ਸਾਰੀ ਟੀਮ ਉੱਤੇ ਗਏ ਸੀ, ਮੈਂ ਵੀ ਇੱਧਰ ਆਇਆ ਸੀ ਫ੍ਰਿਜ਼ਨੋ, ਤੇ ਆਪਾਂ ਜਿੰਨੀ ਕੁ ਜਿਹੜੀ ਕਵਰੇਜ ਆ, ਜਿੰਨੇ ਸਾਡੇ ਸਰੋਤੇ ਉੱਤੇ ਨਹੀਂ ਪਹੁੰਚ ਸਕੇ, ਦੂਰ ਦਰਾਡੇ ਰਹਿੰਦੇ ਦੁਨੀਆ ਦੇ ਕਿਤੇ ਵੀ ਮੁਲਕ 'ਚ ਰਹਿੰਦੇ ਹੈਗੇ ਆ, ਉਹਨਾਂ ਤੱਕ ਉਹ ਜਿਹੜਾ ਮੈਸੇਜ ਪਹੁੰਚ ਜਾਵੇ, ਉਹਦੇ ਲਈ ਜਿਹੜੀ ਆ ਹੱਥ ਜੋੜ ਕੇ ਬੇਨਤੀ ਆ। ਸੋ ਇਹਦੇ ਵਿੱਚ ਜ਼ਰੂਰ ਸਾਡਾ ਸਾਥ ਦਿਓ। ਜਿੰਨੀਆਂ ਵੀ ਵੀਡੀਓਜ਼ ਹੁੰਦੀਆਂ ਹੈਗੀਆਂ ਫੇਸਬੁੱਕ ਦੇ ਉੱਤੇ ਚਾਹੇ YouTube ਦੇ ਉੱਤੇ ਹੈਗੀਆਂ, ਉਹ ਵੱਧ ਤੋਂ ਵੱਧ ਸ਼ੇਅਰ ਕਰੋ। ਜੇ ਪੰਜਾਬ ਦੇ ਵਿੱਚ ਪੰਜਾਬੀ ਰੇਡੀਓ USA ਬੈਨ ਆ, ਉਹ ਨਹੀਂ ਸ਼ੇਅਰ ਹੁੰਦੀਆਂ, ਤੇ ਪੰਜਾਬੀ TV USA ਵਾਲੀਆਂ ਜਿਹੜੀਆਂ ਆ ਉਹ ਕੋਸ਼ਿਸ਼ ਕਰੋ ਉਹ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਬਿਲਕੁਲ ਜੀ, ਲੋਕਾਂ ਨੂੰ ਵੀ ਹੁਣ ਪਤਾ ਲੱਗਣ ਲੱਗ ਪਿਆ। ਹਰਜੋਤ ਸਿੰਘ ਜੀ ਆਪਣੇ ਕਮੈਂਟ ਵੀ ਆਇਆ ਮਿਸਟਰ ਸੈਮ ਨੇ, ਉਹ ਕਹਿੰਦੇ ਕਿ ਇੱਕ ਪਾਸੇ ਇੰਡੀਆ ਜਿਹੜਾ ਉਹ ਫਿਲਮ ਵੀ ਨਹੀਂ ਰਿਲੀਜ਼ ਹੋਣ ਦੇ ਰਿਹਾ, ਤੇ ਇੱਥੇ ਜਿਹੜੇ ਸਕੂਲ ਖੁੱਲ ਰਹੇ ਆ ਖਾਲੜਾ ਜੀ ਦੇ ਨਾਮ ਤੇ ਜੀ। ਸੋ ਬਿਲਕੁਲ ਇਸ ਤਰ੍ਹਾਂ ਦਾ ਧੱਕਾ ਆਪਾਂ ਦੇਖ ਹੀ ਰਹੇ ਹਾਂ ਲਗਾਤਾਰ। ਸੋ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੇ ਤੁਸੀਂ ਅੱਗੇ ਸੁਣੋਗੇ, ਸਰਵਣ ਕਰੋਗੇ ਸ਼ਾਮ ਦੇ ਦੀਵਾਨ। ਹਰਜੋਤ ਸਿੰਘ ਜੀ ਲਈਏ ਜੀ ਇਜਾਜ਼ਤ। ਸਾਡੇ ਸਾਰਿਆਂ ਵੱਲੋਂ, ਦੋਨਾਂ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।